यूएसए सुन रहे सारे श्रोतिਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਰਨਬੀਰ ਸਿੰਘ, ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 25 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500 ਦੇ ਉੱਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415-909-0503। ਅਮਰਜੀਤ ਸਿੰਘ ਫਰੈਸਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਸਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਇੱਕ ਬਹੁਤ ਹੀ ਮੇਜਰ ਖਬਰ ਆ ਰਹੀ ਆ ਵੀ ਰਾਈਟ ਸਟੋਰ ਉਹ ਬੈਂਕਰਪਸੀ ਦੇ ਲਈ ਪ੍ਰਪੇਅਰ ਕਰ ਰਿਹਾ ਹੈ। ਤੇ ਕਾਰਨ ਕੀ ਆ ਵੀ ਉਹਨਾਂ ਦੇ 100 ਦੀ ਗਿਣਤੀ ਦੇ ਵਿੱਚ ਸਟੋਰ ਬੰਦ ਹੋ ਗਿਆ ਤੇ ਉੱਪਰੋਂ ਓਪੀਆਈਡ ਦੇ ਲਾਸੂਟਸ ਰਾਈਟ ਦੇ ਅਗੇਂਸਟ ਕਾਫੀ ਸੀ। ਸੋ ਜਦੋਂ ਹੀ ਇਹ ਅੱਜ ਨਿਊਜ਼ ਆਈ, ਉਸ ਨਿਊਜ਼ ਤੋਂ ਬਾਅਦ ਇੱਕ ਦਿਨ ਦੇ ਵਿੱਚ ਹੀ 50% ਰਾਈਟ ਏਡ ਦਾ ਸਟਾਕ ਆ ਉਹ ਡਿੱਗ ਪਿਆ। ਵਾਲ ਸਟਰੀਟ ਜਰਨਲ ਨੇ ਅੱਜ ਰਿਪੋਰਟ ਕੀਤਾ ਹੈਗਾ, ਕਹਿੰਦੇ ਵੀ ਚੈਪਟਰ 11 ਬੈਂਕਰਪਸੀ ਫਾਈਲ ਕਰਨ ਜਾ ਰਹੀ ਹੈਗੀ ਆ। ਇੱਕ ਹੋਰ ਵੀ ਸੋਰਸ ਜੋ ਇਹਦੇ ਨਾਲ ਫੈਮਲੀਅਰ ਰਾਈਟ ਏਡ ਦੇ, ਉਹਨਾਂ ਨੇ ਇਹ ਕਿਹਾ ਵੀ 400 ਤੋਂ ਵੱਧ ਸਟੋਰ ਵੀ ਰਾਈਟ ਏਡ ਵਾਲੇ ਬੰਦ ਕਰਨ ਜਾ ਰਹੇ ਹੈਗੇ ਆ। ਸੋ ਅੱਜ ਇਕੱਲੇ ਇੱਕ ਦਿਨ ਦੇ ਵਿੱਚ 50% ਇਹਨਾਂ ਦਾ ਸਟਾਕ ਡਿੱਗ ਪਿਆ ਤੇ ਪੂਰੇ ਇੱਕ ਸਾਲ ਦੇ ਵਿੱਚ ਇਸ ਸਾਲ 90% ਇਹਨਾਂ ਦੀ ਸਟਾਕ ਦੀ ਵੈਲਿਊ ਜਿਹੜੀ ਆ ਉਹ ਡਾਊਨ ਚਲ ਗਈ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਰਾਈਟ ਏਡ ਦੀ ਪੋਜੀਸ਼ਨ ਕੀ ਹੈਗੀ ਆ। ਆਲਰੇਡੀ 239 ਸਟੋਰ ਰਾਈਟ ਏਡ ਨੇ 2021 ਦੇ ਵਿੱਚ ਬੰਦ ਕੀਤੇ। 2022 ਦੇ ਵਿੱਚ 145 ਸਟੋਰ ਰਾਈਟ ਏਡ ਨੇ ਬੰਦ ਕੀਤੇ ਹੈਗੇ ਆ ਤੇ ਇਸ ਸਾਲ 2023 ਚ ਜੂਨ 3 ਤੱਕ 23 ਸਟੋਰ ਆਲਰੇਡੀ ਇਹ ਬੰਦ ਕਰ ਚੁੱਕੇ ਹੈਗੇ ਆ ਤੇ ਇਸ ਟਾਈਮ 2284 ਦੇ ਕਰੀਬ ਫਾਰਮੇਸੀ ਦੀਆਂ ਜੋ ਲੋਕੇਸ਼ਨਸ ਹੈਗੀਆਂ ਆ ਉਹਨਾਂ ਨੂੰ ਚਲਾ ਰਹੇ ਹੈਗੇ ਜੀ। ਡੋਰਡੈਸ਼ ਕੰਪਨੀ $1.6 ਮਿਲੀਅਨ ਆਪਣੇ ਵਰਕਰਸ ਨੂੰ ਉਹ ਪੇ ਕਰੂਗੀ ਕਿਉਂਕਿ ਉਹਨਾਂ ਨੇ ਸਿਆਟਲ ਦੀ ਜਿਹੜੀ ਸਿੱਖ ਟਾਈਮ ਪਾਲਿਸੀ ਆ ਉਸ ਦੀ ਉਲੰਘਣਾ ਕੀਤੀ ਆ, ਵਾਇਲੇਟ ਕੀਤਾ ਆ। ਸਿਟੀ ਆਫ ਸਿਆਟਲ ਦੀ ਇਨਵੈਸਟੀਗੇਸ਼ਨ ਕੀਤੀ ਗਈ ਸੀ, ਜਿਸ ਵਿੱਚ ਡੋਰਡੈਸ਼ ਕੰਪਨੀ ਆ ਉਸ ਨੂੰ ਦੋਸ਼ੀ ਪਾਇਆ ਗਿਆ ਵੀ ਇਹ ਕੰਪਨੀ ਆਪਣੀ ਸਿਟੀ ਦੀ ਜਿਹੜੀ ਰਿਕੁਆਇਰਡ ਸਿੱਖ ਐਂਡ ਸੇਫ ਟਾਈਮ ਪਾਲਿਸੀ ਆ ਉਸ ਦੇ ਉੱਤੇ ਨਹੀਂ ਪਾਈ ਗਈ ਹੈਗੀ। ਸਿਟੀ ਦੇ ਆਫਿਸ ਆਫ ਲੇਬਰ ਸਟੈਂਡਰਡਸ ਉਹਨਾਂ ਨੇ ਦੱਸਿਆ ਵੀ ਸੈਨ ਫਰਾਂਸਿਸਕੋ ਦੀ ਇਹ ਕੰਪਨੀ, ਡਿਲੀਵਰੀ ਕੰਪਨੀ ਜਿਹੜੇ ਕਿ ਵਰਕਰਸ ਨੂੰ ਕੰਟਰੈਕਟ ਕਰਦੀ ਆ ਫੂਡ ਡਿਲੀਵਰੀਜ਼ ਦੇ ਲਈ, ਉਹਨਾਂ ਨੇ ਉੱਥੋਂ ਦੀ ਜਿਹੜੀ ਸਿਟੀ ਰਿਕੁਆਇਰਮੈਂਟਸ ਆ ਉਹਨਾਂ ਦੀ ਉਲੰਘਣਾ ਕੀਤੀ ਆ। ਯਾਦ ਹੋਣਾ ਆ ਹਰਜੋਤ ਸਿੰਘ ਜੀ, ਡੋਰਡੈਸ਼, ਊਬਰ ਤੇ ਹੋਰ ਅਜਿਹੀਆਂ ਕੰਪਨੀਆਂ ਨੇ ਇਹਨਾਂ ਕਾਮਿਆਂ ਨੂੰ ਆਪਣੇ ਇੰਡੀਪੈਂਡੈਂਟ ਕੰਟਰੈਕਟਰ ਰੱਖਣ ਦੇ ਲਈ ਇੱਕ ਜਿਹੜਾ ਪ੍ਰੋਪੋਜੀਸ਼ਨ ਆ ਉਸ ਨੂੰ ਵੀ ਪਾਸ ਕਰਵਾਇਆ ਸੀ। ਡੋਰਡੈਸ਼ ਦੇ ਕਈ ਵਰਕਰਸ ਆ ਉਹਨਾਂ ਨੇ ਸਿਆਟਲ ਦੇ ਲੇਬਰ ਆਫਿਸ ਨੂੰ ਇਹ ਦੱਸਿਆ ਸੀਗਾ ਵੀ ਕੰਪਨੀ ਨੇ ਇਹ ਕੋਈ ਸਿਸਟਮ ਬਣਾਉਣ ਦੇ ਵਿੱਚ ਨਾਕਾਮਯਾਬ ਰਹੇ, ਜਿਸ ਦੇ ਵਿੱਚ ਯੂਜ਼ ਜਿਹੜਾ ਪੇ ਟਾਈਮ ਆ, ਰਿਕੁਐਸਟ ਤੇ ਯੂਜ਼ ਪੇ ਟਾਈਮ ਕਰਨ ਦੇ ਲਈ ਕੋਈ ਸਿਸਟਮ ਨਹੀਂ ਸੀਗਾ ਤੇ ਕਹਿੰਦੇ ਵੀ ਟਾਈਮਲੀ ਕੰਪਨਸੇਸ਼ਨ ਉਹਨਾਂ ਨੂੰ ਨਹੀਂ ਸੀ ਮਿਲ ਰਹੀ। ਸੋ ਸਿਟੀ ਨੇ ਇਨਵੈਸਟੀਗੇਸ਼ਨ ਓਪਨ ਕੀਤੀ ਤੇ ਹੁਣ ਡੋਰਡੈਸ਼ ਇਸ ਦੇ ਵਿੱਚ $1.1 ਮਿਲੀਅਨ ਦੀ ਇਹ ਸੈਟਲਮੈਂਟ ਕਰਨ ਜਾ ਰਿਹਾ ਹੈ, ਜਿਸ ਦੇ ਵਿੱਚ ਸੇਫ ਐਂਡ ਸਿਕ ਟਾਈਮ ਕ੍ਰੈਡਿਟਸ 26,000 ਵਰਕਰਸ ਜਿਹੜੇ ਆ ਉਹਨਾਂ ਨੂੰ ਮਿਲਣਗੇ ਤੇ $5 ਲੱਖ 648 ਵਰਕਰਸ ਨੂੰ ਜਿਹੜੇ ਉਹ ਦਿੱਤੇ ਜਾਣਗੇ ਤੇ $8,500 ਦਾ ਜਿਹੜਾ ਜੁਰਮਾਨਾ ਉਹਨਾਂ ਨੇ ਸਿਟੀ ਨੂੰ ਦੇਣਾ ਹੈ। ਅਗਲੀ ਖਬਰ ਸੈਨ ਡੀਗੋ ਤੋਂ ਆ ਰਹੀ ਆ। ਸੈਨ ਡੀਗੋ ਏਰੀਏ ਦੇ ਰੈਜ਼ੀਡੈਂਟਸ ਨੂੰ ਹੈਲਥ ਡਿਪਾਰਟਮੈਂਟ ਵੱਲੋਂ ਇਹ ਕਿਹਾ ਗਿਆ ਹੈ ਵੀ ਈਕੋਲਾਈ ਦੀ ਕੰਟੈਮੀਨੇਸ਼ਨ ਕਰਕੇ ਜੋ ਤੁਹਾਡਾ ਟੈਪ ਵਾਟਰ ਆ ਉਸ ਨੂੰ ਸਿੱਧਾ ਨਾ ਪੀਓ, ਉਸ ਨੂੰ ਗਰਮ ਕਰਕੇ ਜਿਹੜਾ ਆ ਪੀਤਾ ਜਾਵੇ। ਇਹ ਐਡਵਾਈਜ਼ਰੀ ਅੱਜ ਸਵੇਰੇ ਇੰਪੀਰੀਅਲ ਬੀਚ
ਜੋ ਟਾਊਨ ਆ ਉਸ ਦੇ ਰੈਜ਼ੀਡੈਂਟਸ ਨੂੰ, ਤੇ ਕੁਛ ਪਾਰਟ ਕੋਰੋਨਾਡੋ, ਸੈਨ ਡੀਗੋ, ਚੂਲਾ ਵਿਸਟਾ ਏਰੀਆ ਦੇ ਰੈਜ਼ੀਡੈਂਟਸ ਨੂੰ ਇਸ਼ੂ ਕੀਤੀ ਗਈ ਹੈਗੀ ਆ। 17,000 ਤੋਂ ਵੱਧ ਇੰਡੀਵਿਜੂਅਲਸ ਇਸ ਸਰਵਿਸ ਲਾਈਨ ਦੇ ਅੰਡਰ ਆਉਂਦੇ ਹੈਗੇ ਆ। ਬਰਾਇਨ ਬਰੈਟੋ ਕੈਲੀਫੋਰਨੀਆ ਅਮਰੀਕਨ ਵਾਟਰ ਐਕਸਟਰਨਲ ਅਫੇਅਰਸ ਦੇ ਮੈਨੇਜਰ ਆ ਸਦਰਨ ਕੈਲੀਫੋਰਨੀਆ ਦੇ, ਤੇ ਇਹਨਾਂ ਨੇ ਕਿਹਾ ਆ ਵੀ ਪਿਛਲੇ 48 ਤੋਂ 72 ਘੰਟਿਆਂ ਦੇ ਵਿੱਚ ਇਹ ਜਿਹੜੀ ਪ੍ਰੋਬਲਮ ਪਈ ਹੈਗੀ ਆ, ਸੋ ਇਸ ਕਰਕੇ ਜੋ ਐਡਵਾਈਜ਼ਰੀ ਆ ਉਹ ਜਾਰੀ ਕੀਤੀ ਗਈ ਹੈਗੀ ਆ। ਈਕੋਲਾਈ ਇੱਕ ਬੈਕਟੀਰੀਆ ਹੁੰਦਾ ਜੋ ਕਿ ਤੁਹਾਡੇ ਫੂਡ ਨੂੰ, ਪਾਣੀ ਨੂੰ ਕੰਟੈਮੀਨੇਟ ਕਰ ਸਕਦਾ ਹੈਗਾ, ਜਿਹਦੇ ਨਾਲ ਤੁਹਾਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਆ, ਤੁਹਾਡੀ ਜਿਹੜੀ ਸਟੋਮਿਕ ਕ੍ਰੈਂਪ ਕਰਨੀ ਸ਼ੁਰੂ ਕਰ ਜਾਂਦੀ ਆ, ਟੱਟੀਆਂ ਲੱਗ ਜਾਂਦੀਆਂ ਹੈਗੀਆਂ ਆ, ਤੇ ਇਹ ਸੈਂਟਰ ਫਾਰ ਡਿਸੀਜ਼ ਕੰਟਰੋਲ ਨੇ ਦੱਸਿਆ ਹੈਗਾ। ਕੈਲੀਫੋਰਨੀਆ ਡਿਵੀਜ਼ਨ ਆਫ ਡਰਿੰਕਿੰਗ ਵਾਟਰ ਜੋ ਰੈਗੂਲੇਟ ਕਰਦੀ ਹੈਗੀ ਆ ਪਬਲਿਕ ਡਰਿੰਕਿੰਗ ਵਾਟਰ ਸਿਸਟਮ ਨੂੰ, ਉਹਨਾਂ ਨੇ ਇਹ ਕਿਹਾ ਆ ਵੀ ਜੋ ਵਾਟਰ ਨੂੰ ਉਹ ਬੋਇਲ ਕੀਤਾ ਜਾਵੇ, ਪਾਣੀ ਨੂੰ ਤੱਤਾ ਕੀਤਾ ਜਾਵੇ ਘੱਟੋ ਘੱਟ 3 ਮਿੰਟ ਦੇ ਲਈ, ਉਹਦੇ ਨਾਲ ਫਿਰ ਜੇ ਈਕੋਲਾਈ ਦਾ ਕੋਈ ਬੈਕਟੀਰੀਆ ਆ ਉਹ ਮਰ ਜਾਂਦਾ ਹੈ। ਸੈਮ ਬੈਂਕਮੈਨ ਫਰਾਈਡ, ਜਿਹੜੀ ਚਰਚਿਤ ਵਿਵਾਦਿਤ FTX ਕੰਪਨੀ ਜਿਹੜੀ ਰਹੀ ਆ, ਉਸ ਦਾ ਫਾਊਂਡਰ ਆ, ਉਸਦੇ ਲਾਇਰਸ ਦੇ ਦੁਆਰਾ ਇੱਕ ਵਾਰੀ ਫਿਰ ਅਦਾਲਤ ਵਿੱਚ ਇਹ ਗੁਹਾਰ ਲਾਈ ਆ ਵੀ ਭਾਈ ਇਹ ਜੇਲ੍ਹ ਦੇ ਅੰਦਰੋਂ ਸਾਡਾ ਜਿਹੜਾ ਬੰਦਾ ਆ ਉਹ ਟਰਾਇਲ ਦੇ ਲਈ ਪ੍ਰਪੇਅਰ ਨਹੀਂ ਕਰ ਸਕਦਾ, ਇਸ ਲਈ ਇਹਨੂੰ ਬਾਹਰ ਛੱਡ ਦਿੱਤਾ ਜਾਵੇ। ਜਿਹੜੇ ਇਸ ਦੇ ਲਾਇਰਸ ਆ ਉਹਨਾਂ ਨੇ ਪ੍ਰੋਸੀਕਿਊਟਰਸ ਨੇ ਕਹਿੰਦੇ 4 ਮਿਲੀਅਨ ਪੇਜਾਂ ਦੇ ਜਿਹੜੇ ਡਾਕੂਮੈਂਟਸ ਆ 6 ਹਫ਼ਤੇ ਪਹਿਲਾਂ ਇਸ ਟਰਾਇਲ ਤੋਂ ਉਹ ਪੇਸ਼ ਕਰ ਦਿੱਤੇ ਆ। ਚਿੱਠੀ ਲਿਖੀ ਇਹਨਾਂ ਨੇ US ਡਿਸਟ੍ਰਿਕਟ ਜੱਜ ਲੂਇਸ ਕੈਪਲਨ ਉਹਨਾਂ ਨੂੰ ਵੀ ਭਾਈ 31 ਸਾਲਾਂ ਦੇ ਇਸ ਨੂੰ ਫ੍ਰੀ ਕੀਤਾ ਜਾਵੇ ਤਾਂ ਜੋ 3 ਅਕਤੂਬਰ ਤੋਂ ਇਹਦਾ ਜਿਹੜਾ ਟਰਾਇਲ ਚੱਲਣਾ ਆ ਉਸ ਦੇ ਲਈ ਉਹ ਪ੍ਰਪੇਅਰ ਕਰ ਸਕੇ। ਪਾਲੋ ਆਲਟੋ ਕੈਲੀਫੋਰਨੀਆ ਦੇ ਵਿੱਚ ਇਹ ਰਹਿ ਰਿਹਾ ਆ ਤੇ ਇਹ $250 ਮਿਲੀਅਨ ਦੀ ਬੇਲ ਦੇ ਉੱਤੇ ਇਸ ਟਾਈਮ ਬਾਹਰ ਆ। ਜਸਟ ਇਮੈਜਿਨ, ਕਈਆਂ ਦੇ ਕੋਲੋਂ $2.5 ਲੱਖ ਨਹੀਂ ਜੁੜਦਾ, ਰਾਸ਼ਟਰਪਤੀ ਟਰੰਪ ਉਹਨਾਂ ਨੂੰ $2 ਲੱਖ ਦੇਣ ਦੇ ਲਈ ਬੌਂਡਸਮੈਨ ਦੀ ਉਹ ਵਰਤਣੀ ਪਈ ਆ। ਸੋ ਹੁਣ ਦੇਖੋ ਵੀ ਉਹਦੇ ਲਾਇਰਸ ਬਾਰ-ਬਾਰ ਇਹ ਗੁਹਾਰ ਲਾ ਰਹੇ ਆ ਵੀ ਭਾਈ ਇਹਨੂੰ ਬਾਹਰ ਆਉਣ ਦਿੱਤਾ ਜਾਵੇ। ਇਹਦੇ ਭੱਜਣ ਦੇ ਵੀ ਜਿਹੜੇ ਅਸਾਰ ਨਜ਼ਰ ਆ ਰਹੇ ਆ, ਇਸ ਨੂੰ ਫਲਾਈਟ ਰਿਸਕ ਵੀ ਜਿਹੜਾ ਉਹ ਮੰਨਿਆ ਜਾਂਦਾ ਆ, ਇਸ ਲਈ ਇਹਨੂੰ ਅਜੇ ਉੱਥੇ ਹੀ ਰੱਖਣ ਦੀ ਜਿਹੜੀ ਸਿਫਾਰਿਸ਼ ਆ ਪ੍ਰੋਸੀਕਿਊਟਰਸ ਦੇ ਦੁਆਰਾ ਰੱਖੀ ਗਈ ਆ। ਸੋ ਹੁਣ ਇਹਦੇ ਟਰਾਇਲ ਦੇ ਵਿੱਚ ਹੋਊਗਾ ਕਿ ਇਹ ਦੇਖਣ ਵਾਲੀ ਗੱਲ ਆ। ਕ੍ਰਿਪਟੋ ਕਰੰਸੀਜ਼ ਦੇ ਵਿੱਚ ਇਹ ਬਹੁਤ ਹੀ ਤੇਜ਼ੀ ਦੇ ਨਾਲ ਉੱਭਰਿਆ ਸੀ। ਬੜੇ ਵੱਡੇ ਸੈਲੀਬ੍ਰਿਟੀਜ਼ ਤੋਂ ਇਸਨੇ ਆਪਣੀ ਕੰਪਨੀ ਦੀ ਐਡ ਵੀ ਕਰਵਾਈ ਸੀ, ਜੋ ਕਿ ਅਚਨਚੇਤੀ ਜਿਹੜੀ ਇਹ ਕੰਪਨੀ ਫੇਲ ਹੋ ਗਈ। ਕਾਰਨ ਇਹੀ ਦੱਸੀ ਗਏ ਵੀ ਇਸ ਦੇ ਵਿੱਚ ਇਹਨਾਂ ਨੇ ਰਾਸ਼ੀ ਆ ਜਿਹੜੀ ਮਨੀ ਇਹਨਾਂ ਦੇ ਕੋਲ ਸੀਗੀ ਉਸ ਨੂੰ ਗਲਤ ਢੰਗ ਦੇ ਨਾਲ ਇਸਤੇਮਾਲ ਕੀਤਾ ਹੈ। ਸੋ ਦੇਖੋ ਹੁਣ ਇਸ ਨੂੰ ਅਜੇ ਛੱਡਦੇ ਆ ਜਾਂ ਨਹੀਂ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ, ਜਿੱਥੇ ਸੈਕਰਾਮੈਂਟੋ ਪੁਲਿਸ ਦੇ ਮੁਤਾਬਕ ਉਹਨਾਂ ਨੇ ਅਨਮਾਰਕਡ ਫਾਇਰ ਇੰਜਨ ਦੇਖਿਆ ਵੀ ਉਹ ਸੈਕਰਾਮੈਂਟੋ ਦੇ ਆਲੇ ਦੁਆਲੇ, ਸੈਕਰਾਮੈਂਟੋ ਦੇ ਸ਼ਹਿਰ ਦੇ ਵਿੱਚ ਵੀ ਘੁੰਮ ਰਿਹਾ ਹੈਗਾ ਆ। ਸੈਕਰਾਮੈਂਟੋ ਪੁਲਿਸ ਨੇ ਇਹ ਕਿਹਾ ਆ ਵੀ ਇਹ ਫਾਇਰ ਟਰੱਕ ਚੋਰੀ ਤਾਂ ਨਹੀਂ ਕੀਤਾ ਹੋਇਆ, ਤੇ ਨਾ ਹੀ ਇਹ ਕੋਈ ਇਲੀਗਲ ਲੋਕਾਂ ਨੇ ਜੋ ਡੀਕਮਿਸ਼ਨ ਫਾਇਰ ਟਰੱਕ ਲਿਆ ਆ, ਇਹ ਲੀਗਲੀ ਕਿਸੇ ਨੇ ਲਿਆ ਹੋਇਆ ਆ, ਪਰ ਉਹਨਾਂ ਨੇ ਹਜੇ ਤੱਕ ਪ੍ਰੋਪਰ ਲਾਇਸੈਂਸ ਐਂਡੋਰਸਮੈਂਟ ਨਹੀਂ ਲਈ ਹੈਗੀ। ਸੋ ਉਸੇ ਤਰ੍ਹਾਂ ਉਹਦਾ ਰੰਗ ਵਗੈਰਾ ਜੋ ਹੁੰਦਾ ਹੈਗਾ, ਤੇ ਕਹਿੰਦੇ 2 ਸ਼ਰਟਲੈਸ ਬੰਦੇ ਬਿਨਾਂ ਸ਼ਰਟ ਪਾਏ ਉਸ ਨੂੰ ਲੈ ਕੇ ਪੂਰੇ ਸੈਕਰਾਮੈਂਟੋ ਚ ਘੁਮਾ ਰਹੇ ਹੈਗੇ ਆ, ਤੇ ਪੁਲਿਸ ਵਾਲਿਆਂ ਨੇ ਕਿਹਾ ਵੀ ਇਹ ਕੀ ਚੱਕਰ ਚੱਲ ਰਿਹਾ ਹੈਗਾ। ਅਲਹੰਬਰਾ ਬੁਲੇਵਰਡ ਤੇ W ਸਟਰੀਟ ਦੇ ਉੱਤੇ ਇਹ ਦੇਖਿਆ ਗਿਆ ਸੀ। ਸੋ ਸੈਕਰਾਮੈਂਟੋ ਪੁਲਿਸ ਸਟੇਸ਼ਨ ਵਾਲੇ ਜੋ ਪੁਲਿਸ ਡਿਪਾਰਟਮੈਂਟ ਆ ਉਹ ਕਹਿ ਰਹੀ ਆ ਅਸੀਂ ਲੋਕੇਟ ਕਰ ਲਿਆ ਆ, ਤੇ ਜੋ ਓਨਰਸ ਆ ਇਸ ਫਾਇਰ ਟਰੱਕ ਦੇ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਲਿਆ ਆ, ਤੇ ਫਾਇਰ ਟਰੱਕ ਚੋਰੀ ਨਹੀਂ ਹੈਗਾ, ਇਲੀਗਲ ਨਹੀਂ ਕੋਈ ਕਿਸੇ ਇੰਡੀਵਿਜੂਅਲ ਨੂੰ ਓਨ ਕਰਨਾ ਜੋ ਡੀਕਮਿਸ਼ਨ ਕਰ ਦਿੰਦੇ ਫਾਇਰ ਟਰੱਕ ਨੂੰ। ਤੇ ਪਰ ਕਹਿੰਦੇ ਸਾਡੀ ਜਿਹੜੀ ਟ੍ਰੈਫਿਕ ਇਨਫੋਰਸਮੈਂਟ ਟੀਮ ਆ ਉਹਨਾਂ ਨੂੰ ਜਿਹੜਾ ਆ ਇਸ ਨੂੰ ਸਾਈਟੇਸ਼ਨ ਦੇਣੀ ਪਊਗੀ ਜਾਂ ਉਹਨਾਂ ਨੂੰ ਰੰਗ ਜਿਹੜਾ ਚੇਂਜ ਕਰਨਾ ਪੈਣਾ ਆ। ਸੋ ਕਿਉਂਕਿ ਸਾਰਾ ਕੁਝ ਐਗਜ਼ੈਕਟਲੀ ਜਿੱਦਾਂ ਹੁੰਦਾ ਹੀ ਆ ਫਾਇਰ ਟਰੱਕ, ਇਦਾਂ ਹੀ ਇਸ ਟਾਈਮ ਉਹਨਾਂ ਦੇ ਪਾਸ ਸੀਗਾ ਜੀ। ਰਾਸ਼ਟਰਪਤੀ ਬਾਈਡਨ ਇਸ ਮੌਕੇ ਲੇਕ ਟਾਹੋ ਦੇ ਵਿੱਚ ਛੁੱਟੀ ਜਿਹੜੀ ਆ ਉਹ ਫਰਮਾ ਰਹੇ ਸੀ। ਉਸੇ ਦੌਰਾਨ ਅਚਨਚੇਤੇ ਫਾਈਟਰ ਜੈਟਸ ਆ ਉਹਨਾਂ ਨੂੰ ਡਿਪਲੋਏ ਕਰਨਾ ਪੈ ਗਿਆ, ਕਿਉਂਕਿ ਰਾਸ਼ਟਰਪਤੀ ਜਿੱਥੇ ਰਹਿ ਰਹੇ ਸੀ ਉਹ ਫਿਰ 에ਅਰ ਸਪੇਸ ਨੂੰ ਸੇਫ ਕੀਤਾ ਜਾਂਦਾ ਹੈ। ਉੱਥੇ ਕੋਈ 에ਅਰਕ੍ਰਾਫਟ ਆ
ਉਹ ਜਾ ਵੜਿਆ। ਸੋ ਉਸਨੇ ਵਾਇਲੇਟ ਕੀਤੀ ਏਅਰ ਸਪੇਸ ਨੂੰ, ਜਿਹਦੇ ਕਰਕੇ ਫਾਈਟਰ ਜੈਟਸ ਆ ਉਹ ਡਿਪਲੋਏ ਕਰਨੇ ਪਏ। 2 F-16 ਫਾਈਟਰ ਜੈਟਸ ਆ, ਉਹਨਾਂ ਨੂੰ ਜਿਹੜੀ ਨੌਰੈਡ ਵਾਲਿਆਂ ਨੇ ਜਿਹੜਾ ਦੱਸਿਆ ਆ, ਉਹਨਾਂ ਦੇ ਦੁਆਰਾ ਛੱਡਿਆ ਗਿਆ, ਤੇ ਜਿਹੜਾ ਜਹਾਜ਼ ਸੀਗਾ ਉੱਥੇ ਵੜਿਆ, ਉਸ ਨੂੰ ਬਾਅਦ ਦੇ ਵਿੱਚ ਉੱਥੋਂ ਐਸਕੌਰਟ ਕਰਕੇ ਬਾਹਰ ਕੱਢਿਆ ਗਿਆ। ਪਾਇਲਟ ਦੇ ਬਾਰੇ ਅਜੇ ਹਾਲ ਦੀ ਘੜੀ ਜਾਣਕਾਰੀ ਨਹੀਂ ਦੱਸੀ ਗਈ, ਤੇ ਪਰ ਕਹਿੰਦੇ ਵੀ ਉਸਨੇ ਏਅਰ ਸਪੇਸ ਵਿਦਆਊਟ ਐਨੀ ਇਨਸੀਡੈਂਟ ਆ ਉਸ ਨੂੰ ਛੱਡ ਦਿੱਤਾ ਸੀਗਾ। ਟਾਹੋ ਦੇ ਇੱਕ ਬਿਲੀਅਨਰ ਦੇ ਘਰ, ਟੌਮ ਸਟਾਇਰ ਦੇ ਘਰੇ ਇਸ ਟਾਈਮ ਬਾਈਡਨ ਹੁਣੀ ਛੁੱਟੀਆਂ ਜਿਹੜੀਆਂ ਆ ਉਹ ਮਨਾ ਰਹੇ ਆ, ਤੇ ਇਹ ਉਹਨਾਂ ਦੇ ਜੇ ਦੇਖਿਆ ਜਾਵੇ ਤਾਂ ਸਾਬਕਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਰਾਈਵਲ ਵੀ ਜਿਹੜੇ ਆ ਉਹ ਰਹੇ ਆ। ਬੀਤੇ ਸੋਮਵਾਰ ਨੂੰ ਇਹ ਮਾਊਈ ਦੇ ਵਿੱਚ ਹਵਾਈ ਵਾਈਲਡ ਫਾਇਰਸ ਦਾ ਜਾਇਜ਼ਾ ਲੈਣ ਦੇ ਲਈ ਗਏ ਸੀਗੇ। ਕੱਲ ਨੂੰ ਬਾਈਡਨ ਹੁਣਾਂ ਨੇ ਇੱਥੋਂ ਚਲੇ ਜਾਣਾ ਹੈ। ਜੀ, ਅਗਲੀ ਖਬਰ ਵੱਲ ਚਲੀਏ। ਸਲਾਨੋ ਕਾਉਂਟੀ ਏਰੀਏ ਦੇ ਵਿੱਚ ਇੱਕ ਕਹਿੰਦੇ ਭਈ ਸ਼ੈਡੋ ਗਰੁੱਪ ਨੇ 52,000 ਏਕੜ ਜ਼ਮੀਨ ਖਰੀਦੀ ਹੈਗੀ ਆ। ਸੋ ਉਸ 52,000 ਏਕੜ ਜ਼ਮੀਨ ਦੇ ਵਿੱਚ ਹੁਣ ਇੱਕ ਨਵਾਂ ਸ਼ਹਿਰ ਆ ਉਹ ਵਸਾਉਣ ਜਾ ਰਹੇ ਆ। ਫੇਅਰਫੀਲਡ ਦੇ ਮੇਅਰ ਕੈਥਰੀਨ ਮੇ ਨੇ ਇਹ ਕਨਫਰਮ ਕੀਤਾ ਹੈ ਤੇ ਸਲਾਨੋ ਕਾਉਂਟੀ ਦੇ ਰੈਜ਼ੀਡੈਂਟਸ ਨੇ ਇਹ ਜਿਹੜਾ ਆ ਤੇ ਰਿਸੀਵ ਕੀਤਾ ਆ ਪੁਸ਼ਪੋਲ, ਤੇ ਨਾਲ ਦੀ ਨਾਲ ਫੇਅਰਫੀਲਡ ਦੇ ਕੌਂਸਲ ਮੈਂਬਰ ਮੈਰਲਿਨ ਫਾਰਲੇ, ਉਹਨਾਂ ਨੇ ਵੀ ਇਹ ਕਿਹਾ ਵੀ ਮੈਨੂੰ ਸਰਵੇ ਵੀ ਮਿਲਿਆ ਵੀ ਇਸ ਏਰੀਏ ਦੇ ਵਿੱਚ ਐਕਸਪੈਂਸ਼ਨ ਹੋਊਗੀ। ਸਰਵੇ ਕਾਫੀ ਐਕਸਟੈਂਸਿਵ ਹੈਗਾ ਆ, ਤੇ ਫਲੈਨਰੀ ਐਸੋਸੀਏਟਸ ਜੋ ਕੰਪਨੀ ਆ ਉਹ ਇਸ ਦੀ ਜਿਹੜੀ ਆ ਸਰਵੇ ਕਰ ਰਹੀ ਆ, ਤੇ ਕਿਉਂਕਿ ਘਰਾਂ ਦੀ ਜ਼ਰੂਰਤ ਵੀ ਹੈਗੀ ਆ ਇਸ ਏਰੀਏ ਦੇ ਵਿੱਚ, ਤੇ ਕਹਿੰਦੇ ਪੂਰੇ ਦਾ ਪੂਰਾ ਜਿਹੜਾ ਸ਼ਹਿਰ ਆ ਉਹ ਵਸਾਇਆ ਜਾਊਗਾ, ਤੇ ਟਰਾਵਿਸ ਏਅਰਫੋਰਸ ਬੇਸ ਦੇ ਲਾਗੇ ਜਿਹੜੀ ਜ਼ਮੀਨ ਹੈਗੀ ਆ। ਚੋਰ ਬੜੇ ਸ਼ੈਤਾਨ ਹੁੰਦੇ ਆ, ਵੱਖ-ਵੱਖ ਥਾਵਾਂ ਤੋਂ ਸਮਾਨ ਚੋਰੀ ਕਰਕੇ ਲੋਕਾਂ ਨੂੰ ਫੇਰ ਉਹ ਵੇਚਣ ਲੱਗ ਜਾਂਦੇ ਆ। ਇਦਾਂ ਹੀ ਜਿਹੜਾ ਬੇ ਏਰੀਏ ਦੀ ਫਲੀ ਮਾਰਕੀਟ ਦੇ ਵਿੱਚ ਹੋ ਰਿਹਾ ਸੀ, ਜਿਸ ਦੌਰਾਨ 2 ਜਣਿਆਂ ਦੀ ਗ੍ਰਿਫਤਾਰੀ ਹੋਈ ਆ। ਉਹ ਆਪਣੇ ਆਪ ਨੂੰ ਕਈ ਵਾਰੀ ਬੜੇ ਸਿਆਣੇ ਸਮਝਦੇ ਆ, ਪਰ ਫਸ ਜਾਂਦੇ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ 32 ਸਾਲਾ ਰੋਬਰਟੋ ਲੂਨਾ ਵਰੇਲਾ ਤੇ ਡੈਨੀਅਲਾ ਕਰੂਜ਼ ਬੈਰਗਨ 31 ਸਾਲਾਂ, ਇਹਨਾਂ ਨੂੰ ਫਲੀ ਮਾਰਕੀਟ ਜਿਹੜੀ ਓਕਲੈਂਡ ਦੇ ਵਿੱਚ ਆ ਤੇ ਸੈਕਰਾਮੈਂਟੋ ਏਰੀਆ 'ਚ ਆ, ਉੱਥੇ ਗ੍ਰਿਫਤਾਰ ਕੀਤਾ ਗਿਆ। ਵੱਖ-ਵੱਖ ਸਟੋਰਾਂ ਤੋਂ, ਜਿੱਦਾਂ ਆਪਾਂ ਸਮੈਸ਼ ਐਂਡ ਗ੍ਰੈਬ ਦਾ ਦੇਖਦੇ ਹਾਂ ਨਾ, ਕਰ ਕਰਕੇ ਜਿਹੜੇ ਸਮਾਨ ਆ ਬਾਅਦ 'ਚ ਫਲੀ ਮਾਰਕੀਟ 'ਚ ਜਾ ਕੇ ਵੇਚਣ ਗਏ ਸੀਗੇ। ਵਿਕਟੋਰੀਆ ਸੀਕਰਟ ਦੀ ਮਰਚੈਂਡਾਈਜ਼ ਤੇ ਹੋਰ ਕਈ ਜਿਹੜੇ ਸਟੋਰਾਂ ਦਾ ਸਮਾਨ ਉੱਥੇ ਸੀਗਾ। ਲੋਕਾਂ ਨੂੰ ਸ਼ੱਕ ਪਿਆ, ਉਹਨਾਂ ਨੇ ਅਫਸਰਾਂ ਨੂੰ ਕਾਲ ਕੀਤੀ, ਅਫਸਰ ਆਏ, ਉਹਨਾਂ ਨੇ ਬਾਅਦ 'ਚ ਚੈੱਕ ਕੀਤਾ ਤਾਂ ਪਤਾ ਲੱਗਾ ਵੀ ਇਹ ਚੋਰੀ ਕੀਤਾ ਮਾਲ ਜਿਹੜਾ ਆ ਉੱਥੇ ਵੇਚਣ ਡਏ ਸੀਗੇ। ਕਾਲੇ ਇੰਨੇ ਸੀਗੇ ਵੀ ਉਹਨਾਂ ਨੇ ਟੈਗ ਲਾਉਣੇ ਵੀ ਜਿਹੜੇ ਉਹ ਭੁੱਲ ਗਏ, ਤੇ ਬਾਅਦ 'ਚ ਕਨਫਰਮ ਕੀਤਾ ਗਿਆ ਸਟੋਰਾਂ ਤੋਂ, ਤੇ ਵਾਕਿਆ ਚੋਰੀ ਦਾ ਸਮਾਨ ਆ। ਤਕਰੀਬਨ $85,000 ਦਾ ਜਿਹੜਾ ਚੋਰੀ ਦਾ ਸਮਾਨ ਆ ਉਹ ਲੋਕਾਂ ਨੂੰ, ਭੋਲੇ-ਭਾਲੇ ਲੋਕਾਂ ਨੂੰ ਇਹ ਵੇਚਣ ਆਏ ਸੀਗੇ, ਪਰ ਲੋਕ ਸਤਰਕ ਸੀਗੇ ਤੇ ਇਹਨਾਂ ਨੇ ਫੜਵਾ ਦਿੱਤਾ। ਲੂਲੂਲੈਮਨ, ਅਲਟਾ ਬਿਊਟੀ, ਸਫੋਰਾ, ਸਨਗਲਾਸ ਹਟ, ਸੇਫਵੇ, ਵਾਲਗ੍ਰੀਨਸ, ਇੱਦਾਂ ਦੇ ਜਿਹੜੇ ਇਹਨਾਂ ਨੇ ਸਟੋਰਸ ਤੋਂ ਚੋਰੀ ਕਰਕੇ ਇੱਥੇ ਫਲੀ ਮਾਰਕੀਟ 'ਚ ਵੇਚ ਰਹੇ ਸੀਗੇ। ਸੋ ਤੁਸੀਂ ਵੀ ਜਦੋਂ ਫਲੀ ਮਾਰਕੀਟ 'ਚ ਕਈ ਵਾਰੀ ਜਾਂਦੇ ਆ ਤਾਂ ਦੇਖਿਆ ਕਰੋ, ਕਈ ਵਾਰੀ ਆਪਾਂ ਨੂੰ ਲੱਗਦਾ ਵੀ ਸ਼ਾਇਦ ਆਪਾਂ ਨੂੰ ਡੀਲ ਵਧੀਆ ਮਿਲ ਰਹੀ ਆ, ਪਰ ਅਜਿਹੇ ਚੋਰਾਂ ਨੂੰ ਫੜਾਉਣਾ ਵੀ ਓਨਾ ਹੀ ਜ਼ਰੂਰੀ ਆ। ਅਗਲੀ ਖਬਰ ਵੱਲ ਚਲੀਏ। ਅੱਜ ਇੱਕ ਸਸਪੈਕਟ ਨੂੰ ਜੋ ਸੈਨ ਫਰਾਂਸਿਸਕੋ ਤੇ ਓਕਲੈਂਡ ਦੀ ਪੁਲਿਸ ਲੱਭ ਰਹੀ ਆ, ਕਿਉਂਕਿ ਹਾਈ ਸਪੀਡ ਚੇਂਜ ਹੋਇਆ ਸੀ ਸੈਨ ਫਰਾਂਸਿਸਕੋ ਤੋਂ ਈਸਟ ਵੇ ਨੂੰ। ਕਹਿੰਦੇ ਵੀ ਡਰਾਈਵਰ ਨੇ ਆਪਣੀ ਕਾਰ ਰਿਚਮੰਡ ਏਰੀਏ ਵਿੱਚ ਛੱਡ ਦਿੱਤੀ, ਬਰੋਕਟੀ ਐਂਡਰਸਨ ਈਸਟ ਹਾਊਰ ਪਾਰਕ ਦੇ ਲਾਗੇ, ਤੇ ਉੱਥੋਂ ਉਹ ਭੱਜ ਗਿਆ। ਜੋ ਚੇਜ਼ ਚੱਲ ਰਿਹਾ ਸੀ ਉਹ ਇਨਫਿਨਿਟੀ ਕਾਰ ਦੇ ਵਿੱਚ ਚੱਲ ਰਿਹਾ ਸੀ, ਤੇ ਕਹਿੰਦੇ ਬੇ ਬ੍ਰਿਜ ਦੇ ਉੱਪਰ ਦੀ ਹੁੰਦਾ ਹੋਇਆ ਸੈਨ ਫਰਾਂਸਿਸਕੋ ਤੋਂ ਇੰਟਰਸਟੇਟ 80 ਤੇ ਸਟਰੀਟ ਜਿਹੜੀਆਂ ਐਮਰੀਵਲ ਦੀਆਂ ਤੇ ਬਰਕਲੇ ਵੱਲ ਚਲੇ ਗਿਆ, ਤੇ ਇਸ ਕਾਰ ਨੇ ਕਈ ਹੋਰ ਕਾਰਾਂ ਨੂੰ ਵੀ ਸਾਈਡ ਸਵਾਈਪ ਕੀਤਾ, ਜਾਣੀ ਕਿ ਤੋੜੀਆਂ ਹੋਰ ਕਾਰਾਂ ਵੀ, ਪਰ ਬੰਦਾ ਪੁਲਿਸ ਦੇ ਹੱਥ ਨਹੀਂ ਆਇਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਕਰਾਮੈਂਟੋ ਦੇ ਮੇਅਰ ਸਟਾਈਨਬਰਗ, ਉਹਨਾਂ ਨੇ ਜਿਹੜਾ ਉਹ ਕਿਹਾ ਆ, ਆਪਣਾ ਸਟੇਟ ਆਫ ਦਾ ਸਿਟੀ ਐਡਰੈਸ ਦੇ ਵਿੱਚ ਕਨਕਲੂਡ ਕਰਦੇ ਹੋਏ ਕਿਹਾ, ਤੇ ਇੱਕ ਨਵਾਂ ਪ੍ਰਪੋਜ਼ਲ ਜਿਹੜਾ ਉਹ ਲਿਆਂਦਾ ਆ, ਕਲਾਈਮੇਟ ਕਲੀਨ ਟਰਾਂਸਪੋਰਟੇਸ਼ਨ ਤੇ ਅਫੋਰਡੇਬਲ ਹਾਊਸਿੰਗ ਐਕਟ ਆ, ਉਸ ਨੂੰ
ਲੈ ਕੇ ਕਹਿੰਦੇ ਵੀ $3 ਬਿਲੀਅਨ ਉਹ ਪ੍ਰੋਵਾਈਡ ਕੀਤਾ ਜਾਊਗਾ ਅਫੋਰਡੇਬਲ ਹਾਊਸਿੰਗ ਦੇ ਲਈ ਤੇ ਡਿਸਪਲੇਸਮੈਂਟ ਪ੍ਰੀਵੈਂਸ਼ਨ ਵੀ ਬਹੁਤ ਸਾਰੇ ਲੋਕ ਜਦੋਂ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਉੱਥੋਂ ਉਹਨਾਂ ਨੂੰ ਉੱਠਣਾ ਪੈਂਦਾ ਆ ਤੇ ਇਸੇ ਤਰੀਕੇ ਨਾਲ ਕਹਿੰਦੇ $3 ਮਿਲੀਅਨ ਅਸੀਂ ਪਬਲਿਕ ਟਰਾਂਜ਼ਿਟ ਦੇ ਉੱਤੇ ਤੇ $3 ਬਿਲੀਅਨ ਹੀ ਜਿਹੜੀਆਂ ਸਟਰੀਟਸ ਆ ਉਹਨਾਂ ਨੂੰ ਸੇਫ ਕਰਨ ਦੇ ਲਈ ਖਰਚਾ ਕੀਤਾ ਜਾਊਗਾ। ਪ੍ਰਪੋਜ਼ਲ ਦੇ ਤਹਿਤ ਅੱਧਾ ਸੈਂਟ ਸੇਲ ਟੈਕਸ ਦੇ ਵਿੱਚ ਵਾਧੇ ਦੀ ਸਿਫਾਰਿਸ਼ ਕੀਤੀ ਗਈ ਆ ਜਿਸ ਦੇ ਨਾਲ ਕਹਿੰਦੇ ਵੀ ਰਾਸ਼ੀ ਜਿਹੜੀ ਆ 8 ਬਿਲੀਅਨ ਰੇਜ਼ ਹੁੰਦੀ ਆ ਉਹ ਵੱਧ ਕੇ 9 ਬਿਲੀਅਨ ਹੋਊਗੀ ਆਉਂਦੇ 40 ਸਾਲਾਂ ਦੇ ਵਿੱਚ ਤੇ ਇਹ ਜਿਹੜਾ $1 ਬਿਲੀਅਨ 8 ਤੋਂ 9 ਬਿਲੀਅਨ ਦਾ ਜਿਹੜਾ ਐਕਸਟਰਾ ਇਕੱਠਾ ਹੋਊਗਾ ਉਹ ਹਾਊਸਿੰਗ ਟਰਾਂਸਪੋਰਟੇਸ਼ਨ ਇਸ਼ੂਜ਼ ਦੇ ਉੱਤੇ ਵਰਤਿਆ ਜਾਊਗਾ। ਇਸ ਟਾਈਮ ਸੈਕਰਾਮੈਂਟੋ ਵੀ ਕਹਿ ਸਕਦੇ ਹਾਂ ਬੇ ਏਰੀਏ ਸੈਨ ਫਰਾਂਸਿਸਕੋ ਇਹ ਵਾਲੇ ਸ਼ਹਿਰਾਂ ਦਾ ਐਕਸੋਡਸ ਨੂੰ ਫੇਸ ਕਰ ਰਿਹਾ ਆ। ਬਹੁਤ ਸਾਰੇ ਲੋਕ ਉੱਥੇ ਮੂਵ ਹੋ ਰਹੇ ਆ ਤੇ ਇਨਫਰਾਸਟ੍ਰਕਚਰ ਡੈਫੀਨੇਟਲੀ ਇਸ ਟਾਈਮ ਦਬਾਅ ਹੇਠ ਉੱਥੇ ਚੱਲ ਰਿਹਾ ਹੈ ਜੀ। ਅਗਲੀ ਖਬਰ ਵੱਲ ਚਲੀਏ ਤੇ ਅੱਜ ਜੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਹੈਗੀ ਆ ਵਾਲ ਸਟਰੀਟ ਕਾਫੀ ਅਪ ਗਈ ਹੈਗੀ ਆ ਕਿਉਂਕਿ ਫੈਡ ਦੇ ਚੇਅਰਮੈਨ ਪੋਵਲ ਨੇ ਇੱਕ ਗੋਲਡੀ ਲੌਕਸ ਸਪੀਚ ਦਿੱਤਾ ਹੈਗਾ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਆਉਣ ਵਾਲੇ ਸਮੇਂ 'ਚ ਸਾਨੂੰ ਇੰਟਰਸਟ ਰੇਟ ਵਧਾਉਣਾ ਪੈਣਾ ਹੈ ਹੋਰ ਕਿਉਂਕਿ ਇਨਫਲੇਸ਼ਨ ਜਿਹੜੀ ਆ ਹਜੇ ਵੀ ਘਟ ਨਹੀਂ ਰਹੀ ਹੈਗੀ। ਜਦੋਂ ਲਾਸਟ ਈਅਰ ਪੋਵਲ ਬੋਲੇ ਸੀ ਉਸ ਟਾਈਮ ਤੋਂ ਬਾਅਦ ਡਾਓ ਜੋਨ ਇੰਡਸਟਰੀਅਲ ਲਗਭਗ 1000 ਪੁਆਇੰਟ ਡਾਊਨ ਚਲਾ ਗਿਆ ਸੀ। S&P ਇੰਡੈਕਸ 3% ਡਾਊਨ ਚਲਾ ਗਿਆ ਸੀ ਤੇ ਹੁਣ ਦੇਖਦੇ ਹਾਂ ਜੇ ਇੰਟਰਸਟ ਰੇਟ ਹੋਰ ਉੱਪਰ ਜਾਂਦਾ ਆ ਤੇ ਇਹਦੇ ਨਾਲ ਰੀਅਲ ਸਟੇਟ ਜਿਹੜੀ ਮਾਰਕੀਟ ਆ ਉਹਦੇ ਉੱਤੇ ਵੀ ਕਾਫੀ ਵੱਡਾ ਜਿਹੜਾ ਅਸਰ ਪਊਗਾ। ਜੀ ਫੈਡ ਦੇ ਜਿਹੜੇ ਪਾਵਲ ਆ ਉਹਨਾਂ ਨੇ ਕਿਹਾ ਆ ਵੀ ਅਰਥਚਾਰੇ ਦੇ ਵਿੱਚ ਮਜ਼ਬੂਤੀ ਜਿਹੜੀ ਆ ਉਹ ਦੇਖੀ ਗਈ ਆ ਤੇ ਇਹ ਕਹਿੰਦੇ ਮਜ਼ਬੂਤੀ ਹੋਰ ਲਿਆਉਣ ਦੇ ਲਈ ਜਿਹੜੀਆਂ ਹਾਈਕਸ ਆ ਉਹ ਅਜੇ ਵੀ ਲੱਗਦਾ ਆ ਜ਼ਰੂਰੀ ਆ। ਸੋ ਆਪਾਂ ਫਿਰ ਇਹੀ ਕਿਆਸ ਰਾਹੀਆਂ ਲਾ ਸਕਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਾਰੀ ਫਿਰ ਜਿਹੜਾ ਇੰਟਰਸਟ ਰੇਟ ਆ ਉਸ ਵਿੱਚ ਵਾਧਾ ਹੋ ਸਕਦਾ ਆ। ਉਹਨਾਂ ਨੇ ਇਹੀ ਜਿਹੜੀ ਕਹਿ ਲਓ ਵੀ ਮਿਸ਼ਨ ਰੱਖਿਆ ਆ ਵੀ 2% ਜਿਹੜੀ ਇਨਫਲੇਸ਼ਨ ਆ ਉਸ ਨੂੰ ਉੱਥੇ ਲੈ ਕੇ ਆਉਣਾ ਆ ਤੇ ਦੇਖੋ ਕੀ ਜਿਹੜਾ ਉਹ ਹੁੰਦਾ ਆ। ਪਾਵਲ ਹੋਣਾ ਨੇ ਇਹ ਵੀ ਨੋਟ ਕੀਤਾ ਵੀ ਇਕਨੋਮੀ ਉਮੀਦ ਦੇ ਨਾਲੋਂ ਤੇਜ਼ੀ ਦੇ ਨਾਲ ਵੱਧ ਰਹੀ ਹੈਗੀ ਆ ਤੇ ਕੰਜ਼ਿਊਮਰਸ ਆ ਉਹ ਖਰਚਾ ਜਿਹੜਾ ਉਹ ਕਰੀ ਜਾ ਰਹੇ ਆ। ਇਹ ਵੀ ਇਹਨਾਂ ਦਾ ਪਤਾ ਨਹੀਂ ਲੱਗਦਾ। ਕਿਸੇ ਦਿਨ ਰਿਪੋਰਟ ਇਹ ਆ ਜਾਂਦੀ ਵੀ ਖਰਚਾ ਇਹਨਾਂ ਨੇ ਘੱਟ ਕੀਤਾ ਕਿਸੇ ਦਿਨ ਆ ਜਾਂਦੀ ਵੀ ਖਰਚਾ ਵੱਧ ਕੀਤਾ ਆ। ਸੋ ਇਹ ਹੁਣ ਲੋਕਾਂ ਨੂੰ ਜੇ ਪੁੱਛੀਏ ਤਾਂ ਉਹ ਕਹਿੰਦੇ ਵੀ ਖਰਚਾ ਅਸੀਂ ਬਹੁਤ ਘੱਟ ਕਰ ਰਹੇ ਹਾਂ ਮਹਿੰਗਾਈ ਨੇ ਲੱਕ ਤੋੜਿਆ ਆ। ਖਬਰਾਂ ਜਿਹੜੀਆਂ ਕਈ ਵਾਰੀ ਕਦੀ ਕੁਝ ਹੋਰ ਆਖ ਰਹੀਆਂ ਹੁੰਦੀਆਂ ਆ। ਬਾਕੀ ਵਿੱਚ ਕਈ ਅਰਥ ਸ਼ਾਸਤਰੀ ਆ ਕੇ ਇਹ ਵੀ ਕਹਿ ਜਾਂਦੇ ਆ ਵੀ ਭਾਈ ਸੈਂਟ ਜਿਹੜਾ ਬਚਦਾ ਆ ਉਹ ਵੀ ਬਚਾ ਲਓ। ਲੋਕਾਂ ਨੂੰ ਆਪੋ ਆਪਣੀ ਸਮਝ ਦੇ ਹਿਸਾਬ ਦੇ ਨਾਲ ਇਹ ਚੀਜ਼ ਦੇਖਣੀ ਪੈਣੀ ਆ ਵੀ ਭਾਈ ਕਿੱਥੇ ਉਹਨਾਂ ਦਾ ਗੁਜ਼ਾਰਾ ਹੋ ਰਿਹਾ ਆ ਕਿੱਦਾਂ ਇਹ ਹੋਊਗਾ। ਰੱਬ ਨਾ ਕਰੇ ਔਖਾ ਸਮਾਂ ਜੇ ਆਉਂਦਾ ਆ ਜੋਬ ਵਗੈਰਾ ਜੇ ਕਿਸੇ ਦੀ ਰੱਬ ਨਾ ਕਰੇ ਜਾਵੇ ਤਾਂ ਫਿਰ ਗੁਜ਼ਾਰਾ ਕਿੱਦਾਂ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਆਪੋ ਆਪਣੇ ਫੈਸਲੇ ਜਿਹੜੇ ਉਹ ਤੁਸੀਂ ਜ਼ਰੂਰ ਰਹੋ। ਬਾਕੀ ਇਹ ਪੋਲੀਟੀਸ਼ੀਅਨ ਵੀ ਆ ਅਰਥ ਸ਼ਾਸਤਰੀ ਵੀ ਆ ਇਹ ਕਈ ਕੁਛ ਜਿਹੜਾ ਡੈਫੀਨੇਟਲੀ ਆਖਦੇ ਰਹਿੰਦੇ ਆ। ਤੇ ਬਾਕੀ ਮਾਰਕੀਟ ਦੀ ਜਾਂਦੇ ਜਾਂਦੇ ਗੱਲ ਕਰ ਲਈਏ ਡਾਓ ਜੋਨਸ ਦੇ ਵਿੱਚ 200 ਤੇ 48 ਪੁਆਇੰਟਾਂ ਦਾ ਵਾਧਾ ਦਰਜ ਹੋਇਆ ਵੀਕਐਂਡ ਤੋਂ ਪਹਿਲਾਂ 34,347 ਤੇ ਬੰਦ ਹੋਈ। S&P ਦੇ ਵਿੱਚ 29 ਪੁਆਇੰਟ ਵਧੇ 4406 ਦੇ ਉੱਤੇ ਬੰਦ ਹੋਇਆ। ਨੈਸਡੈਕ 127 ਪੁਆਇੰਟ ਵੱਧ ਕੇ 13,500 ਤੇ 91 ਤੇ ਬੰਦ ਹੋਇਆ। ਸੋਨੇ ਦਾ ਭਾਅ $1943 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ ਰਹੀ। 10 year yield 4.23%। ਕ੍ਰਿਪਟੋ ਕਰੰਸੀ ਚ ਬਿਟਕੋਇਨ 26,042 ਅਥੀਰੀਅਮ $1652 ਦੇ ਬਰਾਬਰ ਚੱਲ ਰਿਹਾ। ਤੇ ਇਸੇ ਤਰ੍ਹਾਂ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 55 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਤੇ $1 ਦੇ ਬਰਾਬਰ ਪਾਕਿਸਤਾਨ ਦੇ 302 ਰੁਪਏ ਤੇ 90 ਪੈਸੇ। ਅੱਜ ਦੀ ਰੇਟ ਦੇ ਵਿੱਚ ਪਾਕਿਸਤਾਨ ਦਾ ਰੁਪਈਆ ਹਿਸਟੋਰੀਕਲੀ ਲੋ ਰਿਹਾ ਲਗਭਗ 303 ਰੁਪਏ $1 ਦੇ ਬਰਾਬਰ ਹੋ ਗਿਆ ਹੈ ਤੇ ਪਿਛਲੇ
2 ਹਫ਼ਤਿਆਂ ਦੇ ਵਿੱਚ ਪਾਕਿਸਤਾਨ ਦਾ ਰੁਪਈਆ $1 ਦੇ ਮੁਤਾਬਕ ਲਗਭਗ ₹35 ਡਿੱਗ ਪਿਆ ਹੈਗਾ। ਜੀ ਧੂੰਆਂ ਨਿਕਲਿਆ ਪਿਆ ਹੈ, ਉੱਥੇ ਵੀ ਮਹਿੰਗਾਈ ਦੀ ਜਿਹੜੀ ਉਹ ਪੂਰੀ ਮਾਰ ਚੱਲ ਰਹੀ ਆ। ਪ੍ਰੋਗਰਾਮ ਦੀ ਹੁਣ ਸਮਾਪਤੀ ਆ, ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਨਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US USA।